ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੀ ਜਿਹੜੇ ਉਹ ਲੰਘੇ ਦਿਨੀ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਸਟੇਟਮੈਂਟਸ ਦਿੱਤੀਆਂ ਨੇ ਜਿਹੜੀਆਂ ਕਿ ਬੜਾ ਧਿਆਨ ਮੰਗਦੀਆਂ ਨੇ ਔਰ ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ, ਮਾਨ ਸਰਕਾਰ, ਉਹਦੇ ਲਈ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਕਿਉਂਕਿ ਭਾਜਪਾ ਤੇ ਉਹਨਾਂ ਨੇ ਸੱਜਰੇ ਇਲਜ਼ਾਮ ਲਾਏ ਨੇ ਚੀਮਾ ਸਾਹਿਬ ਨੇ ਕਿ ਸਾਡੇ ਵਿਧਾਇਕਾਂ ਨੂੰ ਜਿਹੜਾ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਰੇਸ਼ਨ ਲੋਟਸ ਇੱਥੇ ਵੀ ਹੈ। ਪਹਿਲਾਂ ਤੁਹਾਨੂੰ ਪਤਾ ਵਾ ਦਿੱਲੀ ਹੋ ਕੇ ਹਟਿਆ, ਉਸ ਤੋਂ ਪਹਿਲਾਂ ਭਾਜਪਾ ਕੋਲ ਇੱਕ ਚੰਗਾ ਜਿਹੜਾ ਵਾ ਐਕਸਪੀਰੀਅੰਸ ਹੈ ਸਰਕਾਰਾਂ ਡੇਗਣ ਦਾ। ਆਪਾਂ ਦੇਖਿਆ ਕਿਵੇਂ ਕਰਨਾਟਕਾ 'ਚ ਸਰਕਾਰ ਡਿੱਗੀ, ਫਿਰ ਮਹਾਰਾਸ਼ਟਰ ਦੇ ਵਿੱਚ ਡਿੱਗੀ, ਫਿਰ ਆਪਾਂ ਦੇਖਿਆ ਮੱਧ ਪ੍ਰਦੇਸ਼ ਦੇ ਵਿੱਚ ਵੀ ਸਰਕਾਰ ਡਿੱਗੀ, ਰਾਜਸਥਾਨ ਦੇ ਵਿੱਚ ਹਿਲਾਉਣ ਦਾ ਯਤਨ ਹੋਇਆ, ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੇ ਆਪਦਾ ਪਾਲਾ ਬਚਾ ਲਿਆ, ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਗੱਲਾਂ ਆਈਆਂ। ਹੁਣ ਪੰਜਾਬ ਦੇ ਸੁਣ ਰਹੇ ਹਾਂ। ਪਰ ਕੀ ਤੁਹਾਨੂੰ ਪਤਾ ਵਾ ਕਿ ਭਾਜਪਾ ਬੜੇ ਹੌਲੀ ਬੜੇ ਇੱਕ ਕਹਿ ਲਈਏ ਕਿ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆ ਰਹੀ ਹੈ ਔਰ ਪੰਜਾਬ ਸਰਕਾਰ ਨੂੰ ਕੱਖ ਵੀ ਪਤਾ ਨਹੀਂ ਔਰ ਇਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਬਨਵਾਰੀ ਲਾਲ ਜਿਹੜੇ ਪੁਰੋਹਿਤ ਜੀ ਨੇ ਇਹਨਾਂ ਨੇ ਸਟੇਟਮੈਂਟ ਕੀ ਦਿੱਤੀਆਂ ਤੇ ਉਹਨਾਂ ਸਟੇਟਮੈਂਟ ਦਾ ਜੇ ਉਹਨਾਂ ਨੂੰ ਪੜਚੋਲਦੇ ਆ ਤੇ ਉਹਨਾਂ ਦਾ ਮਾਇਨਾ ਕੀ ਨਿਕਲਦਾ। ਮੈਂ ਅਸਲ ਦੇ ਵਿੱਚ ਦੱਸਣ ਦਾ ਇਹੀ ਯਤਨ ਕਰਾਂਗੇ ਕਿ ਭਾਜਪਾ ਹੁਣ ਲੰਘੇ ਦਿਨੀ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਜਦੋਂ ਈਵੈਂਟ ਖਤਮ ਹੋ ਗਿਆ ਮਾਨ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਬਜਾਏ, ਮਾਨ ਸਾਹਿਬ ਕੋਲੇ ਜਾਣ ਦੀ ਬਜਾਏ, ਮਾਨ ਸਾਹਿਬ ਵੇਟ ਕਰਦੇ ਰਹਿ ਗਏ ਸੀਗੇ ਤੇ ਉਹਨਾਂ ਨੇ ਭਾਜਪਾ ਦੀ ਜਿਹੜੀ ਪੰਜਾਬ ਲੀਡਰਸ਼ਿਪ ਹੈ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਦੋ ਜਿਹੜੇ ਸੰਕੇਤ ਵੀ ਦਿੱਤੇ, ਇੱਕ ਦੋ ਸੰਦੇਸ਼ ਵੀ ਦਿੱਤੇ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਮੀਨਾਕਸ਼ੀ ਲੇਖੀ, ਹਰਦੀਪ ਪੁਰੀ, ਜਿਹੜੇ ਇਹਨਾਂ ਦੇ ਗਜੇਂਦਰ ਸ਼ੇਖਾਵਤ ਨੇ, ਉਹ ਇਸ ਤੋਂ ਇਲਾਵਾ ਹੋਰ ਕਈ ਜਿਹੜੇ ਮੰਤਰੀ ਆ ਪੰਜਾਬ ਦਾ ਗੇੜਾ ਲਾ ਰਹੇ ਆ ਔਰ ਇਹਨਾਂ ਨੂੰ ਸਖਤ ਤੇ ਸਾਫ਼ ਹਦਾਇਤਾਂ ਕਿ ਤੁਸੀਂ ਦਲਿਤ ਭਾਈਚਾਰੇ ਕੋਲੇ ਜਾਣਾ ਵਾ, ਤੁਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਣਾ ਵਾ। ਇਹਨਾਂ ਨੂੰ ਸਾਫ਼ ਤੌਰ 'ਤੇ ਕਿਹਾ ਹੋਇਆ। ਹੁਣ ਇਹ ਕਿਉਂ ਕਿਹਾ ਹੋਇਆ ਇਹ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ। ਔਰ ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਜਿਹੜੀਆਂ ਏਜੰਸੀ ਸਰਗਰਮ ਹੋਈਆਂ ਨੇ, ਇਹਨਾਂ ਏਜੰਸੀ ਦੀਆਂ ਸਰਗਰਮੀਆਂ ਬੇਸ਼ੱਕ ਇਹਨਾਂ ਦਾ ਗੈਰ ਸਮਾਜਿਕ ਅਨਸਰਾਂ ਦੇ ਘਰਾਂ 'ਤੇ ਛਾਪੇਮਾਰੀ ਹੋ ਰਹੀ ਹੈ, NIA ਦੀਆਂ ਛਾਪੇਮਾਰੀਆਂ ਹੋਈਆਂ ਨੇ ਜਾਂ ED ਦੀਆਂ ਰੇਡਸ ਹੋਈਆਂ ਨੇ ਗੱਜਣ ਮਾਜਰਾ ਦੇ ਘਰੇ ਜਾਂ ਇੱਕ ਦੋ ਹੋਰ, ਤਾਂ ਇਹਨਾਂ ਬੇਸ਼ੱਕ ਸੁਰੱਖਿਆ ਦੇ ਲਿਹਾਜ਼ ਤੋਂ ਦੇਖਿਆ ਜਾ ਰਿਹਾ, ਪਰ ਦੂਜੇ ਪਾਸੇ ਇਹਨਾਂ ਜਿਹੜੀਆਂ ਏਜੰਸੀ ਦੀ ਛਾਪੇਮਾਰੀ ਹੈ ਇਹਨੂੰ BJP ਦੀ ਪੋਲੀਟਿਕਸ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਤੇ ਕਈ ਲੋਕ ਇਹ ਵੀ ਤੌਖਲਾ ਮੰਨਦੇ ਆ ਕਿ ਇਹ ਪੰਜਾਬ ਦੇ ਲਈ ਕੋਈ ਚੰਗੇ ਸੰਕੇਤ ਨਹੀਂ ਹੈ। ਜਦੋਂ ਪੰਜਾਬ ਦੇ ਵਿੱਚ ਏਜੰਸੀਜ਼ ਸਰਗਰਮ ਹੋਈਆਂ ਨੇ ਤਾਂ ਉਹਦਾ ਪੰਜਾਬ ਨੂੰ ਕੋਈ ਬਹੁਤੇ ਚੰਗੇ ਸਿੱਟੇ ਜਿਹੜੇ ਆ ਉਹ ਨਹੀਂ ਭੋਗਣੇ ਪਏ। ਹੁਣ ਤੁਸੀਂ ਦੇਖੋ, ਆਪਾਂ ਆਉਣੇ ਬਨਵਾਰੀ ਲਾਲ ਤੇ ਰਾਜਪਾਲ ਦਾ ਜਿਹੜਾ ਅਹੁਦਾ ਵਾ ਉਹ ਸਿਰਫ ਕੰਮ ਇਹ ਹੈ ਕਿ ਸਰਕਾਰਾਂ ਨੇ ਜਿਹੜੇ ਕਾਨੂੰਨ ਪਾਸ ਕਰਾਉਣੇ ਉਹਨਾਂ ਨੂੰ ਦੇਖਣਾ, ਸਰਕਾਰ ਦੇ ਸੰਵਿਧਾਨਕ ਕੰਮਾਂ ਦੇ ਨਾਲ ਉਹਨਾਂ ਨੂੰ ਰਾਬਤਾ ਕਰਨਾ, ਇੰਨਾ ਹੀ ਕੰਮ ਹੈ। ਤੇ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਵੀ ਰਾਜਪਾਲ ਆਏ ਨੇ ਉਹਨਾਂ ਨੇ ਰਾਸ਼ਟਰਪਤੀ ਰਾਜ ਤੋਂ ਬਿਨਾਂ ਉਹਨਾਂ ਨੇ ਕਦੇ ਵੀ ਪੰਜਾਬ ਸਰਕਾਰ ਦੇ ਕੰਮਾਂ 'ਤੇ ਦਖਲਅੰਦਾਜ਼ੀ ਨਹੀਂ ਕੀਤੀ ਤੇ ਕਿਸੇ ਵੀ ਸਰਕਾਰ 'ਤੇ ਨਿਸ਼ਾਨਾ ਨਹੀਂ ਸਾਧਿਆ। ਹੁਣ ਬਨਵਾਰੀ ਲਾਲ ਜੀ ਕਹਿ ਰਹੇ ਨੇ, ਗੌਰ ਕਰਿਓ, ਉਹ ਕਹਿੰਦੇ ਨੇ ਕਿ ਰਾਜਪਾਲ ਸਾਹਿਬ ਨੇ ਜੋ ਗੱਲਾਂ ਕਹੀਆਂ ਨੇ, ਇੱਕ ਤਾਂ ਮਾਈਨਿੰਗ ਦੇ ਮਾਮਲੇ ਦੇ ਵਿੱਚ ਦੇਸ਼ ਧਰੋਹ ਦਾ ਪਰਚਾ ਦਰਜ ਹੋਵੇ, ਦੂਜਾ ਉਹ ਕਹਿੰਦੇ ਨੇ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਉਂਝ ਤਾਂ ਲੜਾਈ ਲੜ ਨਹੀਂ ਸਕਦਾ ਪਰ ਉਹ ਨਸ਼ੇ ਜ਼ਰੀਏ ਭਾਰਤ ਦਾ ਵੱਡਾ ਨੁਕਸਾਨ ਕਰ ਰਿਹਾ। ਹੁਣ ਦੇਖੋ, ਇਹਨਾਂ ਦੋਨੇ ਮਸਲੇ ਪੰਜਾਬ ਦੇ ਬੜੇ ਵੱਡੇ ਮਸਲੇ ਨੇ। ਮਾਈਨਿੰਗ, ਹੁਣ ਲੰਘੇ ਦਿਨੀ ਇਹਨਾਂ ਦਾ ਇੱਕ ਵਿਧਾਇਕ ਹੋਰ ਸੁਰਖੀਆਂ ਦੇ ਵਿੱਚ ਆਇਆ, ਮਾਈਸਰ ਖਾਨਾ। ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਇੱਕ ਵਿਧਾਇਕ ਨੇ ਤਾਂ ਚਪੇੜੇ ਖਾ ਲਏ ਸੀਗੇ, ਪਹਿਲਾਂ ਵਾਲੇ ਵਿਧਾਇਕ ਨੇ, ਪਿਛਲੀ ਟਰਮ ਵਾਲੇ ਵਿਧਾਇਕ ਨੇ ਤਾਂ ਮਾਈਨਿੰਗ ਮਾਫੀਆ ਤੋਂ ਚਪੇੜੇ ਖਾ ਕੇ ਤੇ ਬੇਇੱਜ਼ਤੀ ਕਰਾ ਕੇ ਘਰੇ ਬਹਿ ਗਿਆ। ਖੈਰ, ਤਾਂ ਮਾਈਨਿੰਗ ਪੰਜਾਬ ਦਾ ਬਹੁਤ ਵੱਡਾ ਇਸ਼ੂ ਆ। ਅਕਾਲੀ ਦਲ ਦੀ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਦੇ ਵਿੱਚ ਵੀ ਕੈਪਟਨ ਸਾਹਿਬ ਨੇ ਹੈਲੀਕਾਪਟਰ ਦਾ ਗੇੜਾ ਲਾਇਆ ਸੀ ਪਰ ਮਾਈਨਿੰਗ ਨਹੀਂ ਰੁਕੀ। ਮਾਈਨਿੰਗ ਦੇ ਕਰਕੇ ਅੱਜ ਜਿਹੜੇ ਚੰਨੀ ਸਾਹਿਬ ਨੇ ਉਹ ਵਿਦੇਸ਼ ਘੁੰਮ ਰਹੇ ਨੇ ਪਰ ਲੋਕ ਮਾਈਨਿੰਗ ਨਾਲ ਜੋੜ ਕੇ ਦੇਖ ਰਹੇ ਨੇ। 10 ਕਰੋੜ ਰੁਪਈਆ ਤੁਹਾਨੂੰ ਯਾਦ ਹੋਣਾ, ਚੰਨੀ ਸਾਹਿਬ ਬੇਸ਼ੱਕ ਵਿਕਟਮ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਪਰ 10 ਕਰੋੜ ਨੇ ਉਹ ਸਾਰੀ ਗੇਮ ਬਦਲਤੀ ਕਾਂਗਰਸ ਦੀ। ਕਾਂਗਰਸ ਨੂੰ ਪਤਾ ਕਿ ਉਹ ਕਿਵੇਂ ਬਦਲੀ ਗੇਮ। ਤਾਂ ਮਾਈਨਿੰਗ ਨੇ ਤਾਂ ਬਹੁਤ ਸਾਰੇ ਝੰਬੇ ਪਏ ਆ। ਇੱਥੋਂ ਤੱਕ ਕਿ ਆਹ ਸਰਕਾਰ ਦੇ ਵਿੱਚ ਵੀ ਮਾਈਨਿੰਗ ਬਾਰੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਵੇਲੇ ਜਿਹੜੇ ਹਾਲਾਤ ਸੀਗੇ ਬਹੁਤ ਜ਼ਿਆਦਾ ਖਰਾਬ ਸੀ, ਕੈਪਟਨ ਸਾਹਿਬ ਵੇਲੇ ਥੋੜ੍ਹਾ ਜਿਹਾ ਫਰਕ ਪਿਆ, ਚੰਨੀ ਸਾਹਿਬ ਵੇਲੇ ਥੋੜ੍ਹਾ ਜਿਹਾ ਹੋਰ ਫਰਕ ਪੈ ਗਿਆ, ਮਾਨ ਸਰਕਾਰ ਵੇਲੇ ਕੋਈ ਇੰਨਾ ਜ਼ਿਆਦਾ ਫਰਕ ਨਹੀਂ, ਜਿੰਨਾ ਕੁ ਚੰਨੀ ਸਾਹਿਬ ਵੇਲੇ ਫਰਕ ਸੀ ਉਹਨਾਂ ਕੁ ਹੋਣਾ। ਇਹ ਗੱਲ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਹੈ। ਹੁਣ ਰਾਜਪਾਲ ਦੇਖੋ ਉਹਨਾਂ ਦੀ ਸਟੇਟਮੈਂਟ ਸਿਆਸੀ ਕਿਵੇਂ ਆ। ਉਹ ਕਹਿੰਦੇ ਕਿ ਜਿਹੜਾ ਪਾਕਿਸਤਾਨ ਨੂੰ ਤਾਂ ਲੜਾਈ ਲੜ ਨਹੀਂ ਸਕਦਾ ਪਰ ਨਸ਼ੇ ਜ਼ਰੀਏ ਭਾਰਤ ਦਾ ਵੱਡਾ ਨੁਕਸਾਨ ਕਰ ਰਿਹਾ। ਇਹ ਕੋਈ ਸ਼ੱਕ ਨਹੀਂ ਕਿ ਨਸ਼ਿਆਂ ਦਾ ਮਸਲਾ ਪੰਜਾਬ ਦਾ ਸਮਾਜਿਕ ਮਸਲਾ ਵਾ, ਪੰਜਾਬ ਦੀ ਜਵਾਨੀ ਦਾ ਮਸਲਾ ਹੈ, ਪਿਛਲੇ ਕਈ ਸਾਲਾਂ ਤੋਂ ਵੱਡਾ ਮਸਲਾ। ਨਸ਼ੇ ਨੇ ਦੋ ਸਰਕਾਰਾਂ ਖਾ ਲਈਆਂ, ਅਕਾਲੀ ਦਲ ਨੂੰ ਖਾ ਗਿਆ ਨਸ਼ਾ,
क्योंकि सरकार डिग पई नशे के मसले नूं लैके, बेअदबियां के मसले नूं लैके। कांग्रेस इन्हां मसलिਆਂ ਨੂੰ हल करन दी बजाय इन्हां नूं लमकाउंदी रही, वो भी चले गए। सो पंजाब दे 15 ਕੁ ਸਾਲ इन्हां ਵੱਡੇ ਮਸਲਿਆਂ ਦੇ ਵਿੱਚ ਲੰਘ ਗਏ ਆ। पर हुण देखो तुसीं एक पासे BSF आ ਤੇ ਉਹਦਾ ਜਿਹੜਾ ਜ਼ਿੰਮਾ ਵਾ ਉਹ ਕੇਂਦਰ ਸਰਕਾਰ ਕੋਲੇ ਹੈ, ਤੇ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਨਸ਼ੇ ਦੀ ਤਸਕਰੀ ਪਾਕਿਸਤਾਨ ਕਰਦਾ ਵਾ। ਇਹਦਾ ਮਤਲਬ ਕਿ ਤੁਹਾਡੀ ਜਵਾਬਦੇਹੀ ਬਣਦੀ ਹੈ ਫਿਰ ਇਸ ਮਸਲੇ ਦੇ ਵਿੱਚ, ਔਰ ਇਹ ਪੰਜਾਬ ਸਰਕਾਰ ਨੂੰ ਜਵਾਬਦੇਹੀ ਕਰ ਰਹੇ ਨੇ। ਉਸ ਤੋਂ ਅੱਗੇ ਜੇ ਆਪਾਂ ਦੇਖੀਏ ਤਾਂ ਮਾਨ ਸਰਕਾਰ ਦੀਆਂ ਰਿਪੋਰਟਾਂ ਭਾਰਤ ਸਰਕਾਰ ਤੱਕ ਪਹੁੰਚ ਰਹੀਆਂ ਨੇ, ਤੇ ਇਹਦਾ ਸਭ ਤੋਂ ਵੱਡਾ ਪ੍ਰੂਫ ਪਤਾ ਕੀ ਹੈ? ਲੰਘੇ ਦਿਨੀ ਨਾਰਥ ਜ਼ੋਨ ਕੌਂਸਲ ਦੀ ਇੱਕ ਮੀਟਿੰਗ ਹੋਈ ਸੀਗੀ, ਤੇ ਉਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਦੇ ਸਾਹਮਣੇ ਇਸ ਮਸਲੇ ਤੇ ਗੱਲ ਹੋਈ ਸੀ ਕਿ ਪੰਜਾਬ ਦੇ ਵਿੱਚ ਕੋਈ ਪੱਕੀ ਅਫਸਰਸ਼ਾਹੀ ਹੈ ਨਹੀਂ ਗੀ। ਰਾਜਪਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੇ ਮੈਂ DGP ਸਾਹਿਬ ਨੂੰ ਮਿਲਦਾ ਵਾਂ ਤੇ ਉਹਨਾਂ ਨੂੰ ਬੁਲਾਉਣਾ ਵਾ ਤਾਂ ਪਤਾ ਲੱਗਦਾ ਕਿ ਅਗਲੇ ਦਿਨ ਕੋਈ ਹੋਰ ਹੁੰਦਾ, ਤੇ ਜੇ ਮੈਂ ਐਡਵੋਕੇਟ ਜਨਰਲ ਨਾਲ ਗੱਲ ਕਰਨੀ ਹੁੰਦੀ ਹੈ ਤੇ ਉਹ ਵੀ ਬਦਲੇ ਪਏ ਹੁੰਦੇ ਨੇ। ਆਪਾਂ ਨੂੰ ਪਤਾ ਅਨਮੋਲ ਰਤਨ ਸਿੱਧੂ ਜੀ ਨਹੀਂ, ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਥਾਂ ਤੇ ਨਵੇਂ ਆਏ ਨੇ। ਤਾਂ ਉਹ ਕਹਿੰਦੇ ਕਿ ਇਹ ਜਿਹੜੀ ਪੰਜਾਬ ਦੇ ਵਿੱਚ ਅਸਥਿਰ ਅਫਸਰਸ਼ਾਹੀ ਹੈ, ਇਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀ। ਸੋ ਮਤਲਬ ਸੁਨੇਹਾ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਸਰਕਾਰ ਮਸਲਿਆਂ ਪ੍ਰਤੀ ਗੰਭੀਰ ਨਹੀਂ ਹੈ, ਸੰਜੀਦਾ ਨਹੀਂ ਹੈ, ਉਹਦੇ ਵਿੱਚ ਲਾਪਰਵਾਹੀ ਹੈ ਕਿਤੇ ਨਾ ਕਿਤੇ। ਹੁਣ ਇਹ ਗੱਲ ਇੱਥੇ ਨੋਟ ਕਰਨ ਵਾਲੀ ਹੈ ਕਿ ਪੰਜਾਬ ਦੇ ਕਿਸੇ ਵੀ ਗਵਰਨਰ ਨੇ ਰਾਸ਼ਟਰਪਤੀ ਰਾਜ ਤੋਂ ਬਿਨਾਂ ਅੱਜ ਤੱਕ ਸਿਆਸੀ ਸਟੇਟਮੈਂਟ ਤੇ ਦਖਲਅੰਦਾਜ਼ੀ ਤੋਂ ਗੁਰੇਜ਼ ਕੀਤਾ ਹੈ, ਪਰ BJP ਦਾ ਕਿਸੇ ਵੀ ਰਾਜਪਾਲ ਜਰੀਏ ਸਿਆਸਤ ਕਰਨ ਦਾ ਆਪਣਾ ਇੱਕ ਢੰਗ ਹੈ। ਕੇਰਲ ਦੇ ਵਿੱਚ ਦੇਖ ਲਓ, ਅੱਜ ਜਿਹੜੇ ਉਪ ਰਾਸ਼ਟਰਪਤੀ ਬਣੇ ਨੇ ਧਨਖੜ ਜੀ, ਇਹਨਾਂ ਦਾ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਦੇ ਨਾਲ ਪੂਰਾ ਟਾਕਰਾ ਰਿਹਾ, ਸਿਆਸੀ ਤੌਰ ਤੇ ਬਹੁਤ ਸਰਗਰਮ ਰਹੇ, ਤੇ ਉਹ ਬੰਦਾ ਅੱਜ ਕੱਲ੍ਹ ਜਿਹੜਾ ਵਾ ਉਹ ਉਪ ਰਾਸ਼ਟਰਪਤੀ ਬਣੇ ਨੇ। ਵੈਸੇ ਚੱਲ ਉਹ ਇਨਸਾਨ ਕਹਿ ਦਿੰਦੇ ਆਪਾਂ ਕਿ ਉਹ ਉਪ ਰਾਸ਼ਟਰਪਤੀ ਬਣੇ ਨੇ। ਹੁਣ ਜਿਹੜਾ ਇਨਸਾਨ ਰਾਜਪਾਲ ਹੋ ਕੇ ਵੀ ਸਿਆਸਤ ਕਰਨੋਂ ਨਹੀਂ ਹਟਦਾ, ਏਜੰਡਾ ਚਲਾਉਣੋਂ ਨਹੀਂ ਹਟਦਾ, ਉਹ ਉਪ ਰਾਸ਼ਟਰਪਤੀ ਬਣ ਕੇ ਕਿਵੇਂ ਚੁੱਪ ਪੈ ਜਾਊਗਾ? ਸੋ ਉਹਨਾਂ ਤੋਂ ਨਿਰਪੱਖਤਾ ਦੀ, ਉਹਨਾਂ ਤੋਂ ਸਾਰਿਆਂ ਨਾਲ ਲੈ ਕੇ ਚੱਲਣ ਦੀ ਜਿਹੜੀ ਆਸ ਉਮੀਦ ਆ ਬਹੁਤ ਘੱਟ ਆ। ਇੱਕ ਪਾਸੇ ਭਾਜਪਾ ਸਰਗਰਮੀਆਂ ਵਧਾ ਰਹੀ ਹੈ, ਜਿਵੇਂ ਮੈਂ ਜ਼ਿਕਰ ਕੀਤਾ ਕੇਂਦਰੀ ਮੰਤਰੀਆਂ ਦਾ, ਪ੍ਰਧਾਨ ਮੰਤਰੀ ਸਾਹਿਬ ਦਾ ਰਾਜਪਾਲ ਦੇ ਜ਼ਰੀਏ। ਦੂਜੇ ਪਾਸੇ ਕੀ ਹੋ ਰਿਹਾ? ਪੰਜਾਬ ਦੇ ਵਿੱਚ ਏਜੰਸੀਜ਼ ਐਕਟਿਵ ਹੋ ਰਹੀਆਂ। ਇੱਕ ਪਾਸੇ ਸਿਆਸਤਦਾਨਾਂ ਨੂੰ ਡਰਾਇਆ ਜਾ ਰਿਹਾ, ਉਹ ਤਾਂ ਚਲੋ ਜਿਨ੍ਹਾਂ ਨੇ ਭ੍ਰਿਸ਼ਟਾਚਾਰੀ ਕੀਤੇ ਉਹ ਤਾਂ ਭਾਗੀਦਾਰ ਨੇ, ਉਹਨਾਂ 'ਤੇ ਪਰਚੇ ਹੋਣੇ ਹੀ ਚਾਹੀਦੇ ਨੇ, ਉਹਨਾਂ ਨਾਲ ਤਾਂ ਇਹ ਹੋਣੀ ਹੈ ਕਿਉਂਕਿ ਉਹਨਾਂ ਨੇ ਟੋਏ ਆਪ ਪੱਟੇ ਨੇ। ਦੂਜੇ ਪਾਸੇ ਗੈਂਗਸਟਰਾਂ ਦੇ ਜ਼ਰੀਏ ਪੰਜਾਬ ਦੇ ਯੂਥ ਨੂੰ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵੀ ਇਹਨਾਂ ਜਿਹੜੇ ਛਾਪੇ ਮਾਰੀਆਂ ਵਾ ਉਹਨਾਂ ਨੂੰ ਥੋੜ੍ਹੇ ਜਿਹੇ ਹੋਰ ਐਂਗਲ ਤੋਂ ਵੀ ਪੰਜਾਬ ਦਾ ਜਿਹੜਾ ਯੂਥ ਆ ਉਹ ਦੇਖਦਾ, ਕਿਉਂਕਿ ਉਹ ਕਈ ਤੌਖਲਿਆਂ ਨੂੰ ਜਨਮ ਦਿੰਦੀਆਂ ਨੇ ਚੀਜ਼ਾਂ। ਹਾਲਾਂਕਿ ਉਹ ਗੈਰ ਸਮਾਜਿਕ ਅਨਸਰਾਂ ਤੱਕ ਹਾਲੇ ਸੀਮਿਤ ਹੈ, ਪਰ ਫਿਰ ਵੀ ਜਦੋਂ ਏਜੰਸੀਜ਼ ਐਕਟਿਵ ਹੁੰਦੀਆਂ ਨੇ ਤਾਂ ਉਹਨਾਂ ਨੂੰ ਫਿਰ ਕਈ ਹੋਰ ਪੱਖਾਂ ਤੋਂ ਵੀ ਦੇਖਣਾ ਪੈਂਦਾ। ਤਾਂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਇਹੋ ਜਿਹੀਆਂ ਤਿਕੜਮਬਾਜ਼ੀਆਂ ਲਾ ਕੇ ਸੱਤਾ ਤੱਕ ਪਹੁੰਚਦੀ ਹੈ। ਮਸਲਨ ਹਰ ਰਾਜ ਦੇ ਵਿੱਚ, ਜਿਵੇਂ ਹੁਣ ਲੰਘੇ ਦਿਨੀ ਪੰਜਾਬ ਦੇ ਜਿਹੜੇ ਸਮਾਜਿਕ ਹਾਲਾਤ ਆ, ਜਿਹੜੇ ਲੋਕ ਇਹਨਾਂ ਨੂੰ ਡਿਕੋਡ ਕਰਨਾ ਜਾਣਦੇ ਨੇ, ਉਹਨਾਂ ਨੂੰ ਪਤਾ ਕਿ ਫਿਰਕੂ ਚੀਜ਼ਾਂ ਕਿਵੇਂ ਵਾਪਰ ਰਹੀਆਂ ਨੇ। ਤਰਨਤਾਰਨ ਦੇ ਵਿੱਚ ਘਟਨਾ ਵਾਪਰੀ, ਉਸ ਤੋਂ ਬਾਅਦ ਨਿਹੰਗ ਸਿੰਘਾਂ ਦਾ ਆਪਾਂ ਦੇਖਿਆ ਡੇਰਾ ਬਿਆਸ ਦੇ ਨਾਲ ਟਕਰਾਅ ਹੋਇਆ। ਇਸ ਤੋਂ ਇਲਾਵਾ ਕਈ ਹੋਰ ਟਕਰਾਅ ਹੈਗੇ ਨੇ। ਸੋਸ਼ਲ ਮੀਡੀਆ 'ਤੇ ਇਹਨਾਂ ਟਕਰਾਵਾਂ ਦੇ ਚਰਚੇ ਚੱਲਦੇ ਰਹਿੰਦੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਜਿਹੜਾ ਚੀਮਾ ਸਾਹਿਬ ਦੋਸ਼ ਲਾ ਰਹੇ ਨੇ ਕਿ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ਼ੱਕ ਇਹ ਖਬਰ ਸੱਚ ਹੈ ਜਾਂ ਝੂਠ ਹੈ, ਪਰ ਲੋੜ ਪੈਣ 'ਤੇ ਸਵਾਲ ਵੱਡਾ ਇਹ ਹੁੰਦਾ ਕਿ ਚੀਮਾ ਸਾਹਿਬ ਇਸ ਗੱਲ ਨੂੰ ਪ੍ਰਮਾਣਿਤ ਕਰ ਰਹੇ ਨੇ। ਸੋ ਮੁੱਖ ਦੀ ਗੱਲ ਇਹ ਹੈ ਕਿ ਕੀ ਬਣਵਾਰੀ ਲਾਲ ਪ੍ਰੋਹਤ ਦੇ ਜ਼ਰੀਏ, ਰਾਜਪਾਲ ਦੇ ਜ਼ਰੀਏ, ਕਿ ਭਾਜਪਾ ਹੌਲੀ ਹੌਲੀ ਪੈਰ ਪਸਾਰ ਰਹੀ ਹੈ? ਕਿ ਜੋ ਪੰਜਾਬ ਦੇ ਹਾਲਾਤ ਨੇ, ਜੋ ਲਗਾਤਾਰ ਸਥਿਰਤਾ ਵੱਲ ਨੂੰ, ਸਮਾਜਿਕ ਹਾਲਾਤਾਂ ਦੇ ਵਿੱਚ ਸਥਿਰਤਾ ਆ ਰਹੀ ਹੈ, ਕਿ ਇਹਨੂੰ ਭਾਜਪਾ ਦੀ ਪੋਲੀਟਿਕਸ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਵਾ? ਕਿ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਆ, ਕਿ ਇਹਨਾਂ ਨੂੰ ਭਾਜਪਾ ਦੀ ਪੋਲੀਟਿਕਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ? ਔਰ ਮੈਂ ਵਾਰ-ਵਾਰ ਕਹਿ ਰਿਹਾ ਵਾਂ ਕਿ ਬੇਸ਼ੱਕ ਰਾਜਪਾਲ ਹਰ ਥਾਂ 'ਤੇ ਜਾ ਸਕਦੇ ਨੇ, ਉਹ ਆਜ਼ਾਦ ਨੇ, ਪਰ ਜਿਹੜੇ ਬਣਵਾਰੀ ਲਾਲ ਪ੍ਰੋਹਤ ਜੀ ਦੇ ਦੌਰੇ ਨੇ, ਔਰ ਉਹਨਾਂ ਦੌਰਿਆਂ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਇਹ ਗੱਲ ਕਹਿਣੀ ਕਿ ਪੰਜਾਬ ਸਰਕਾਰ ਮਸਲਿਆਂ ਪ੍ਰਤੀ ਸੰਜੀਦਾ ਨਹੀਂ ਹੈ, ਇੱਥੇ ਟਿਕਾਊ ਅਫਸਰਸ਼ਾਹੀ ਨਹੀਂ ਹੈ, ਪੰਜਾਬ ਦੇ ਵਿੱਚ ਮਾਈਨਿੰਗ ਦਾ ਬਹੁਤ ਵੱਡਾ ਮਸਲਾ ਵਾ। ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੋਣਾ ਇਹਦੇ 'ਤੇ ਹਾਈ ਕੋਰਟ ਦੇ ਵਿੱਚ BSF ਨੇ ਪਹੁੰਚ ਕੀਤੀ ਹੈ, ਪੰਜਾਬ ਸਰਕਾਰ ਨੂੰ ਘੇਰਾ ਪਾਇਆ ਕਿ ਜਿਹੜੀ ਮਾਈਨਿੰਗ ਹੋ ਰਹੀ ਹੈ। ਮਤਲਬ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਮਾਈਨਿੰਗ ਤੇ ਨਸ਼ੇ ਨੂੰ ਲੈ ਕੇ ਸੁਹਿਰਦ ਨਹੀਂ ਹੈ। ਤੇ ਹੁਣ ਜੇਕਰ ਇਸ ਤਰੀਕੇ ਨਾਲ ਇਹ ਹੁੰਦਾ ਰਿਹਾ ਤਾਂ ਲਾਜ਼ਮੀ ਹੈ ਕਿ ਮਾਨ ਸਰਕਾਰ ਜਿਹੜੀ ਆ ਉਹਦੀ ਘੇਰਾਬੰਦੀ ਹੋਣੀ ਹੈ। ਹੋਵੇ ਉਹ ਪੋਲੀਟਿਕਸ ਦੋਨਾਂ ਤਰਫਾਂ ਤੋਂ ਹੋ ਰਹੀ ਹੈ, ਪਰ ਆਹ ਜਿਹੜੇ ਤਰੀਕੇ ਨੇ ਕਿ ਸੰਵਿਧਾਨਕ ਸ਼ਕਤੀਆਂ ਦੇ ਜ਼ਰੀਏ ਕਿਸੇ ਰਾਜ ਦੀ ਸਿਆਸੀ ਜੋ ਦਖਲਅੰਦਾਜ਼ੀ ਹੈ, ਉਹਦੇ 'ਤੇ ਸਵਾਲ ਜਿਹੜਾ ਕਿੰਤੂ ਹੈ, ਸਵਾਲ ਉੱਠਣੇ ਲਾਜ਼ਮੀ ਨੇ। ਜਲਦ ਮਿਲਾਂਗੇ।